ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋਤੇ ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ ਹੈ। ਅਪਡੇਟ ਕੈਲੀਫੋਰਨੀਆ ਲੈ ਕੇ ਹਾਜ਼ਰ ਹਾਂ। ਮੈਂ ਰਾਜਕਰਨਵੀਰ ਸਿੰਘ ਜੁੜ ਚੁੱਕੇ ਨੇ। ਹਰਜੋਤ ਸਿੰਘ ਖਾਲਸਾ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜਨਵਰੀ ਦੀ 17 ਤਰੀਕ ਆ ਤੇ ਦਿਨ ਮੰਗਲਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408-272-2500 4082722500। ਮੈਡੀਕੇਅਰ ਦੇ ਲਈ ਅਪਲਾਈ ਕਰਨਾ ਹੈ ਜਾਂ ਚੱਲ ਰਹੇ ਮੈਡੀਕੇਅਰ ਦੇ ਵਿੱਚ ਤੁਸੀਂ ਚੇਂਜਸ ਕਰਨਾ ਚਾਹੁੰਦੇ ਹੋ, ਵੱਖ-ਵੱਖ ਪਲਾਨਸ ਬਾਰੇ ਨਹੀਂ ਪਤਾ ਲੱਗ ਰਿਹਾ, ਤਾਂ ਤੁਸੀਂ ਕਾਲ ਕਰ ਸਕਦੇ ਹੋ ਖਾਲਸਾ ਇੰਸ਼ੋਰੈਂਸ ਏਜੰਸੀ 408-272-2500 ਦੇ ਉੱਤੇ। ਟਿਕਟ ਇਮੀਗ੍ਰੇਸ਼ਨ ਲਾਪਰ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਰਿਟਰਨ ਜੇ ਟਿਰਕੀਆਣਾ 415-909-0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਨਵਜੀਤ ਸਿੰਘ ਢਿੱਲੋਂ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸੇਵਕ ਸਿੰਘ ਹੋਲਿਸਟਰ, ਰਮਿੰਦਰ ਬਸਰਾ, ਕਰਮਜੀਤ ਚੌਹਾਨ, ਹਰਦਿਆਲ ਸਿੰਘ ਬੇਕਰਸਫੀਲਡ, ਜਗਤਾਰ ਸਿੰਘ ਅਨੰਦਪੁਰੀ, ਫਰੀਮਾਉਂਟ, ਮਨਜੀਤ ਸਿੰਘ ਕਾਲੋਂ, ਲੈਂਡਮਾਰਕ ਟਰਾਂਸ ਮੋਡੈਸਟੋ, ਮੱਖਣ ਸਿੰਘ ਮਾਨ, ਜੈਨਸਨਵਿਲ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਮੈਸਾਚੂਸੇਟਸ ਦੇ ਵਿੱਚ ਇੱਕ ਐਨਾ ਵਾਲਸ਼ੇ ਨਾਮ ਦੀ ਰੀਅਲ ਸਟੇਟ ਐਗਜ਼ੀਕਿਊਟਿਵ ਕਾਫੀ ਦਿਨਾਂ ਤੋਂ ਮਿਸਿੰਗ ਸੀ। ਉਹਦੇ ਸੰਬੰਧ ਦੇ ਵਿੱਚ ਅੱਜ ਉਸਦੇ ਹੀ ਹਸਬੈਂਡ ਨੂੰ ਜੋ ਪੁਲਿਸ ਆ ਉਸ ਵੱਲੋਂ ਅਰੈਸਟ ਕਰ ਲਿਆ ਗਿਆ ਹੈ ਔਰ ਚਾਰਜ ਵੀ ਕੀਤਾ ਗਿਆ। ਵਰਾਇਨ ਵਾਲਸ਼ੇ ਨੂੰ ਚਾਰਜ ਕੀਤਾ ਗਿਆ ਵੀ ਉਸਨੇ ਪੁਲਿਸ ਨੂੰ ਗਲਤ ਇਨਫੋਰਮੇਸ਼ਨ ਦਿੱਤੀ ਹੈਗੀ ਆ। ਸੋ ਇਹਦੇ ਸੰਬੰਧ ਦੇ ਵਿੱਚ ਨਾਰਫੋਕ ਡਿਸਟ੍ਰਿਕਟ ਅਟਾਰਨੀ ਦੇ ਆਫਿਸ ਨੇ ਅੱਜ ਅਨਾਉਂਸ ਕੀਤਾ ਆ ਵੀ ਮਰਡਰ ਵਾਰੰਟ ਜਿਹੜੇ ਆ ਐਨਾ ਵਾਲਸ਼ੇ ਜੋ 39 ਸਾਲਾਂ ਦੀ ਸੀ ਉਹਦੇ ਮੌਤ ਦੇ ਸੰਬੰਧ ਦੇ ਵਿੱਚ ਇਸ਼ੂ ਕੀਤੇ ਗਏ ਸੀ। ਤੇ ਇਹ ਨਵੇਂ ਸਾਲ ਨੂੰ ਉਹ ਜੋ ਨਵੇਂ ਸਾਲ ਵਾਲੇ ਦਿਨ ਪਤਾ ਚੱਲਿਆ ਸੀ ਵੀ ਜੋ ਉਹ ਮਿਸਿੰਗ ਹੈਗੀ ਆ। ਤੇ ਅੱਜ ਉਸਦੇ ਹੀ ਘਰ ਵਾਲੇ ਨੂੰ ਪੁਲਿਸ ਵੱਲੋਂ ਜਦੋਂ ਵਾਰੰਟ ਜਾਰੀ ਹੋਏ ਉਸ ਤੋਂ ਬਾਅਦ ਅਰੈਸਟ ਕਰ ਲਿਆ ਗਿਆ ਹੈਗਾ। ਜੀ ਬਿਲਕੁਲ, ਹਾਈ ਪ੍ਰੋਫਾਈਲ ਮਿਸਿੰਗ ਕੇਸ ਜਿਹੜਾ ਇਹ ਇਸ ਟਾਈਮ ਦਾ ਬਣ ਚੁੱਕਾ ਸੀਗਾ। ਸੋ ਬ੍ਰਾਇਨ ਉਸਦਾ ਘਰ ਵਾਲਾ ਹੀ ਇਸ ਦੇ ਵਿੱਚ ਕਥਿਤ ਤੌਰ ਦੇ ਉੱਤੇ ਅਪਰਾਧੀ ਜਿਹੜਾ ਉਸਦੇ ਮਰਡਰ ਚਾਰਜ ਦੇ ਵਿੱਚ ਮੰਨਿਆ ਜਾ ਰਿਹਾ ਹੈਗਾ ਆ। ਤੇ ਉੱਦਾਂ ਕਹਿੰਦੇ ਵੀ ਅਜੇ ਤੱਕ ਜਿਹੜੀ ਐਨਾ ਵਾਲਸ਼ ਆ ਉਸਨੂੰ ਰਿਕਵਰ ਜਿਹੜਾ ਆ ਉਹ ਜਿਹੜੀ ਉਹ ਨਹੀਂ ਹੋਈ ਹੈਗੀ, ਪਰ ਦੋਸ਼ ਇਹੀ ਲੱਗ ਰਿਹਾ, ਮੰਨਿਆ ਜਿਹੜਾ ਹੁਣ ਇਹੀ ਜਾ ਰਿਹਾ। 39 ਸਾਲਾਂ ਦੀ ਇਹ ਸੀਗੀ ਜਿਹੜੀ ਲਾਪਤਾ ਹੋਈ ਹੈਗੀ ਆ। ਤੇ ਜਲਦੀ ਕਹਿੰਦੇ ਵੀ ਇਸ ਨੂੰ ਅਦਾਲਤ ਵਿੱਚ ਹੁਣ ਪੇਸ਼ ਕੀਤਾ ਗਿਆ ਹੈਗਾ ਆ। ਤੇ ਉਹਨੇ ਉੱਦਾਂ ਨਾਟ ਗਿਲਟੀ, ਜਿੰਨੇ ਵੀ ਚਾਰਜਿਸ ਇਸ ਉੱਤੇ ਲੱਗੇ ਆ ਉਸ ਦੇ ਵਿੱਚ ਨਾਟ ਗਿਲਟੀ ਆਪਣੇ ਆਪ ਨੂੰ ਆਖਿਆ ਹੈਗਾ। ਉਹਦਾ ਕੰਪਿਊਟਰ ਵੀ ਉਹਨੇ ਸੀਜ਼ ਕਰ ਲਿਆ। ਕੰਪਿਊਟਰ ਦੇ ਵਿੱਚੋਂ ਜਦੋਂ ਲਾ ਐਨਫੋਰਸਮੈਂਟ ਨੇ ਉਸਦਾ ਕੰਪਿਊਟਰ ਸਰਚ ਕੀਤਾ, ਉਹਦੇ ਵਿੱਚ ਇੰਟਰਨੈਟ ਦੇ ਉੱਤੇ ਉਹਨੂੰ ਸਰਚਸ ਪਾਈਆਂ ਹੋਈਆਂ ਸੀ, ਹਾਊ ਟੂ ਡਿਸਪੋਜ਼ ਆਫ ਏ 115 ਪਾਊਂਡ ਵੂਮਨ ਬੋਡੀ, ਸੋ ਐਂਡ ਹਾਊ ਟੂ ਡਿਸਮੈਂਬਰ ਏ ਬੋਡੀ। ਸੋ ਇਹ ਉਹ ਸਰਚ ਕਰ ਰਿਹਾ ਸੀ। ਕੁਛ ਉਸਨੇ 450 ਦੇ ਕੈਮੀਕਲ ਵਗੈਰਾ ਵੀ ਲਏ ਸੀ ਕਲੀਨ ਅਪ ਕਰਨ ਦੇ ਲਈ। ਸੋ ਇਹ ਤੋਂ ਲੱਗਦਾ ਆ ਵੀ ਉਹੀ ਨਹੀਂ ਲੱਗਦਾ ਜੋ ਆਪਣੀ ਵਾਈਫ ਆ ਉਸ ਦੇ ਕਤਲ ਦੇ ਸੰਬੰਧ ਦੇ ਵਿੱਚ ਉਹਦੇ ਲੱਗਦਾ ਵੀ ਉਹਦੇ ਚਾਂਸ ਪੂਰੇ ਆ। 5 ਲੱਖ ਦੀ ਕੈਸ਼ ਬੇਲ ਦੇ ਉੱਤੇ ਤੇ $5 ਮਿਲੀਅਨ ਸ਼ੋਰਿਟੀ ਬੌਂਡ ਦੇ ਉੱਤੇ ਉਸ ਨੂੰ ਜੋ ਬੇਲ ਆ ਉਹਦੀ ਰੱਖੀ ਗਈ ਆ। ਜੀ ਜੀ ਬਿਲਕੁਲ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਕਹਿੰਦੇ ਵੀ ਟਵਿੱਟਰ ਦੇ ਸਿੰਗਾਪੁਰ ਦੇ ਇੰਪਲੋਈ ਆ, ਉਹਨਾਂ ਨੂੰ ਉਹਨਾਂ ਦੇ ਆਫਿਸਾਂ ਦੇ ਵਿੱਚੋਂ ਬਾਹਰ ਤੋੜ ਦਿੱਤਾ ਗਿਆ। ਕਾਰਨ ਕੀ ਬਣਿਆ ਵੀ ਮਸਕ ਨੇ ਸਿੰਗਾਪੁਰ ਦੇ ਇਸ ਜਿਹੜਾ ਰੈਂਟ ਦੇ ਉੱਤੇ ਆਫਿਸ ਲਿਆ ਆ ਉਹਦਾ ਰੈਂਟ ਜਿਹੜਾ ਉਹ ਪੇ ਨਹੀਂ ਕੀਤਾ ਸੀਗਾ। ਸੋ ਹੁਣ ਸਿੰਗਾਪੁਰ ਬੇਸਡ ਸਟਾਫਰਸ ਆ, ਇਹਨਾਂ ਨੂੰ ਰਿਮੋਟ ਵਰਕਰ ਦੇ ਤੌਰ ਦੇ ਉੱਤੇ ਰੀਅਸਾਈਨ ਕੀਤਾ ਜਾ ਰਿਹਾ ਆ।
ਇੱਥੇ ਧੱਕੇ ਦੇ ਨਾਲ ਕਹਿੰਦਾ ਵੀ ਦਫ਼ਤਰੇ ਆਓ, ਉੱਥੇ ਦਫ਼ਤਰ ਦਾ ਕਿਰਾਇਆ ਨਹੀਂ ਦੇ ਰਿਹਾ ਤੇ ਕਹਿੰਦਾ ਵੀ ਹੁਣ ਤੁਸੀਂ ਰਿਮੋਟ ਵਰਕ ਜਿਹੜਾ ਉਹ ਕਰੋ। ਸੋ ਟਵਿੱਟਰ ਦੇ ਉੱਤੇ ਅੱਜ ਕਹਿੰਦੇ ਵੀ ਪਲੇਟਫਾਰਮ ਦੇ ਉੱਤੇ ਇਸ ਚੀਜ਼ ਦੀ ਕਾਫੀ ਚਰਚਾ ਰਹੀ। ਇੰਡੀਆਨਾ ਦੇ ਵਿੱਚ ਇੱਕ 45 ਸਾਲਾਂ ਦੇ ਫਾਦਰ ਨੂੰ ਪੁਲਿਸ ਵੱਲੋਂ ਅਰੈਸਟ ਕੀਤਾ ਗਿਆ ਆ ਕਿ ਉਸ ਦਾ 4 ਸਾਲਾਂ ਦਾ ਮੁੰਡਾ ਲੋਡਡ ਗਨ ਦੇ ਨਾਲ ਖੇਲ ਰਿਹਾ ਸੀ। ਸ਼ੇਨ ਔਸਬੋਰਨ 45 ਸਾਲਾਂ ਨੂੰ ਜੋ ਹੈਗਾ ਉਸ ਨੂੰ ਚਾਰਜ ਕੀਤਾ ਗਿਆ ਨੈਗਲੈਕਟ ਆਫ ਇੰਡੀਪੈਂਡੈਂਟ। ਉਸਨੇ ਜੋ ਬੀਚ ਗਰੋਵ ਪੁਲਿਸ ਡਿਪਾਰਟਮੈਂਟ ਆ ਉੱਥੇ ਜਦੋਂ ਲੋਕਾਂ ਨੇ ਦੇਖਿਆ ਵੀ ਇੱਕ ਬੱਚਾ ਬਾਲਕੋਨੀ ਦੇ ਵਿੱਚ ਅਪਾਰਟਮੈਂਟ ਦੇ ਵਿੱਚ ਗਨ ਦੇ ਨਾਲ ਜਿਹੜਾ ਆ ਖੇਲ ਰਿਹਾ ਆ, ਕਦੇ ਉੱਪਰ ਨੂੰ ਕਰ ਰਿਹਾ ਜਾਂ ਥੱਲੇ ਨੂੰ ਕਰ ਰਿਹਾ, ਤੇ 15 ਰਾਉਂਡਸ ਜਦੋਂ ਉਸ ਨੂੰ ਫੜਿਆ ਗਿਆ, ਬੱਚੇ ਕੋਲੋਂ ਗਨ ਫੜੀ ਗਈ ਸੀ, 15 ਰਾਉਂਡਸ ਆਲਰੇਡੀ ਉਸ ਦੇ ਮੈਗਜ਼ੀਨ ਦੇ ਵਿੱਚ ਲੋਡਡ ਸੀਗੇ। ਸੋ ਕਿਸੇ ਨੇ ਬੀਚ ਗਰੋਵ ਦੀ ਜੋ ਉੱਥੇ ਦੀ ਲੋਕਲ ਪੁਲਿਸ ਆ ਉਸ ਨੂੰ 911 ਤੇ ਕਾਲ ਕੀਤਾ ਵੀ ਇੱਕ ਬੱਚਾ ਜਿਹਨੇ ਸਿਰਫ ਡੈਪਰੀ ਪਾਇਆ ਸੀ, ਨਾ ਉਹਦੇ ਕੋਈ ਸ਼ਰਟ ਸੀ ਨਾ ਕੁਛ, ਤੇ ਹੱਥ ਦੇ ਵਿੱਚ ਗਨ ਲੈ ਕੇ ਉਹ ਘੁੰਮ ਰਿਹਾ। ਤੇ ਫਿਰ ਪੁਲਿਸ ਵਾਲਿਆਂ ਨੇ ਬੱਚੇ ਤੋਂ ਗਨ ਲਈ ਤੇ ਉਸ ਦੇ ਫਾਦਰ ਨੂੰ ਜਿਹੜਾ ਆ ਅਰੈਸਟ ਕਰ ਲਿਆ ਗਿਆ। ਸੋ ਬਿਲਕੁਲ ਇਹ ਬਣਦੀ ਆ ਜਿਹੜਾ ਹਰਜੋਤ ਸਿੰਘ ਜੀ ਵੀ ਧਿਆਨ ਜਿਹੜਾ ਉਹ ਨਹੀਂ ਰੱਖਿਆ। ਆਪ ਲਾਈਵ ਸਟ੍ਰੀਮਿੰਗ ਕਰਦੇ ਸੀ ਤੇ ਕਹਿੰਦੇ ਲਾਈਵ ਸਟ੍ਰੀਮ ਦੌਰਾਨ ਹੀ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀਗਾ। ਕੈਲੀਫੋਰਨੀਆ ਦੇ ਵਿੱਚ ਹੋਰ ਮੀਂਹ ਤੇ ਸਨੋ ਜਿਹੜੀ ਉਹ ਆ ਰਹੀ ਆ। ਇੱਕ ਅੱਧਾ ਦਿਨ ਥੋੜਾ ਵਿਰਾਮ ਰਿਹਾ, ਮੇ ਵੀ ਇੱਧਰ ਸਦਰਨ ਕੈਲੀਫੋਰਨੀਆ ਵਾਲੇ ਪਾਸੇ ਥੋੜੀ ਘੱਟ ਹੋਵੇਗੀ ਹਰਜੋਤ ਸਿੰਘ ਜੀ, ਪਰ ਬਾਕੀ ਥਾਵਾਂ ਦੇ ਉੱਤੇ ਨਦਰਨ ਕੈਲੀਫੋਰਨੀਆ 'ਚ ਇੱਕ ਵਾਰੀ ਫੇਰ ਭਾਰੀ ਮੀਂਹ ਤੇ ਜਿਹੜਾ ਬਰਫ਼ਬਾਰੀ ਆ ਉਸ ਦੀ ਕਿਆਸ ਰਹੀਆਂ ਨੇ। ਅੱਜ ਗ੍ਰੇਪਵਾਈਨ ਦੇ ਇਲਾਕੇ ਦੇ ਵਿੱਚ ਵੀ ਬਰਫ਼ਬਾਰੀ ਹੋਈ, ਜਿਸ ਕਰਕੇ ਉੱਥੇ ਬਹੁਤ ਧੀਮੀ ਗਤੀ ਦੇ ਨਾਲ ਟ੍ਰੈਫਿਕ ਜਿਹੜਾ ਉਹ ਲੰਘਿਆ। ਸਿਆਰਾ ਨਵਾਡਾ ਦੇ ਵਿੱਚ ਕਹਿੰਦੇ ਆ ਵੀ ਹੋਰ ਭਾਰੀ ਬਰਫ਼ਬਾਰੀ ਹੋਣ ਦੀ ਕਿਆਸ ਰਹੀਆਂ ਆ, ਤੇ ਉਹ ਜਿਹੜੇ ਨੈਸ਼ਨਲ ਵੈਦਰ ਸਰਵਿਸ ਇਹ ਕਹਿ ਰਹੀ ਆ ਵੀ ਭਾਈ ਸਫ਼ਰ ਨਾ ਹੀ ਜਿਹੜਾ ਆ ਉੱਥੇ ਕੀਤਾ ਜਾਵੇ। ਲੇਕ ਟਾਹੋ ਦੇ ਜਿਹੜੇ ਸਕੀ ਰਿਜ਼ੋਰਟਸ ਆ ਉੱਦਾਂ ਕਹਿੰਦੇ ਵੀ ਰੀਓਪਨ ਕੀਤੇ ਗਏ ਨੇ ਚੇਨ ਰਿਕੁਆਇਰਮੈਂਟ ਦੇ ਨਾਲ, ਪਰ ਫਿਰ ਵੀ ਕਹਿੰਦੇ ਵੀ ਅਜੇ ਡੇਂਜਰਸ ਟਰੈਵਲ ਕੰਡੀਸ਼ਨਸ ਬਣੀਆਂ ਪਈਆਂ ਹੈਗੀਆਂ ਆ। ਸੋ ਐਵਲਾਂਚ ਆਉਣ ਦਾ ਖਤਰਾ ਕਹਿੰਦੇ ਆ ਵੀ ਲਗਾਤਾਰ ਬਣਿਆ ਪਿਆ ਆ। ਬੈਕ ਕੰਟਰੀ ਦੇ ਵਿੱਚ ਐਵਲਾਂਚ ਵਾਰਨਿੰਗ ਆ ਉਹ ਇਸ਼ੂ ਕੀਤੀ ਗਈ ਹੈਗੀ ਆ। ਜੀ, ਕੈਲੀਫੋਰਨੀਆ ਦੇ ਵਿੱਚ ਬਹੁਤ ਹੀ ਖਤਰਨਾਕ ਮੱਡ ਸਲਾਈਡ ਆ ਰਹੇ ਹੈਗੇ ਆ ਜਦੋਂ ਤੋਂ ਹੀ ਮੀਂਹ ਪੈਣਾ ਸ਼ੁਰੂ ਹੋਇਆ ਆ। ਕਹਿੰਦੇ ਭਈ ਅੱਜ ਸਨੋਲ ਏਰੀਏ ਦੇ ਵਿੱਚ ਫਰੀਮੌਂਟ ਦੇ ਲਾਗੇ ਇੱਕ ਟ੍ਰੇਨ ਨੂੰ, ਜੋ ਕੰਮਿਊਟਰ ਟ੍ਰੇਨ ਆ, ਉਸ ਨੂੰ ਸਟਾਪ ਕਰਨਾ ਪਿਆ ਜਦੋਂ ਉੱਥੋਂ ਇੱਕ ਲੈਂਡਸਲਾਈਡ ਹੋ ਗਿਆ ਤੇ ਪੈਸੇਂਜਰਸ ਨੂੰ 200 ਦੇ ਕਰੀਬ ਪੈਸੇਂਜਰ ਨੂੰ ਉੱਥੋਂ ਇਵੈਕੂਏਟ ਕੀਤਾ ਗਿਆ। ਬਰਕਲੇ ਦੇ ਵਿੱਚ ਇੱਕ ਰੈਜ਼ੀਡੈਂਟ ਮਾਹੌਰੀ ਕਰੂਜ਼ ਉਸ ਦੇ ਘਰ ਦੇ ਵਿੱਚ ਦੀ ਲੈਂਡਸਲਾਈਡ ਗਿਆ। ਕਹਿੰਦੇ ਪਈ 20 ਸਾਲਾਂ ਬਾਅਦ ਇਦਾਂ ਦੀ ਇਨਸੀਡੈਂਟ ਹੋਈ ਹੈ। ਲੱਕਲੀ ਹਜੇ ਉਹਦਾ ਘਰ ਪੂਰੀ ਤਰ੍ਹਾਂ ਹਿੱਲਿਆ ਨਹੀਂ, ਪਰ ਕਹਿੰਦੇ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਨਹੀਂ ਕੀ ਬਣੂਗਾ। ਨਵੇਂ ਸਾਲ ਤੋਂ ਲੈ ਕੇ ਹੁਣ ਤੱਕ ਕੈਲੀਫੋਰਨੀਆ ਦੇ ਵਿੱਚ 500 ਤੋਂ ਵੱਧ ਜਿਹੜੇ ਲੈਂਡਸਲਾਈਡ ਆ ਚੁੱਕੇ ਆ। ਯੂਨੀਵਰਸਿਟੀ ਆਫ ਵਾਸ਼ਿੰਗਟਨ ਦੇ ਜੀਓਲੋਜਿਸਟ ਡੇਵਿਡ ਮੌਂਟਗੋਮਰੀ ਉਹਨਾਂ ਨੇ ਕਿਹਾ ਜਦੋਂ ਇੰਨਾ ਜ਼ਿਆਦਾ ਮੀਂਹ ਪੈਂਦਾ ਆ ਤੇ ਸਪੌਂਜ ਵਰਗੀ ਪੋਜੀਸ਼ਨ ਬਣੀ ਹੁੰਦੀ ਆ, ਜਦੋਂ ਨੈਕਸਟ ਰੇਨਸਟਾਰਮ ਆਊਗਾ ਤੇ ਉਹਦੇ ਨਾਲ ਹੋਰ ਵੀ ਜ਼ਿਆਦਾ ਜਿਹੜੇ ਲੈਂਡਸਲਾਈਡ ਆਣਗੇ। 2005 ਸਾਲ ਦੇ ਵਿੱਚ ਮੱਡ ਸਲਾਈਡ ਲਾ ਕੌਨਚੀਟਾ ਏਰੀਆ ਜੋ ਓਜਾਈ ਦੇ ਲਾਗੇ ਆ ਸਦਰਨ ਕੈਲੀਫੋਰਨੀਆ 'ਚ, ਉਦੋਂ ਇੰਨੇ ਭਿਆਨਕ ਮੱਡ ਸਲਾਈਡ ਆਏ ਸੀ ਤੇ ਜਿਹਦੇ ਨਾਲ 10 ਲੋਕਾਂ ਦੀ ਮੌਤ ਹੋ ਗਈ ਸੀ। ਇਸੇ ਤਰ੍ਹਾਂ ਵਾਸ਼ਿੰਗਟਨ ਸਟੇਟ ਦੇ ਵਿੱਚ ਓਸੋ ਏਰੀਏ 'ਚ 43 ਲੋਕਾਂ ਦੀ ਮੱਡ ਸਲਾਈਡਸ ਦੇ ਨਾਲ ਮੌਤ ਹੋਈ ਸੀ। ਬਹੁਤ ਸਾਰੇ ਲੋਕ ਜਿਨ੍ਹਾਂ ਦੇ ਘਰ ਹੁਣ ਬੜੇ ਡਰ ਰਹੇ ਆ, ਕਿਉਂਕਿ ਇੱਕ ਟਾਈਮ ਦੇ ਉੱਤੇ ਤਾਂ ਉਹ ਨਜ਼ਾਰੇ ਲੈਂਦੇ ਆ ਵੀ ਪੂਰਾ ਸਾਨੂੰ ਵਿਊ ਦਿਸਦਾ, ਪਰ ਹੁਣ ਜਿਹੜਾ ਆ ਮੀਂਹ ਇੰਨੇ ਪੈਣ ਦੇ ਨਾਲ ਲੈਂਡਸਲਾਈਡ ਬਹੁਤ ਜ਼ਿਆਦਾ ਕੈਲੀਫੋਰਨੀਆ 'ਚ ਆ ਰਹੇ ਹੈਗੇ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਇੱਕ ਪੈਸਟਰ ਤੇ ਉਸ ਦੀ ਜਿਹੜੀ ਵਾਈਫ ਆ ਉਸ ਨੂੰ ਹੁਣ ਸਜ਼ਾ ਜਿਹੜੀ ਉਹ ਸੁਣਾਈ ਗਈ ਆ, ਜਦ ਇਸ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਉਹਨਾਂ ਦੇ ਉੱਤੇ ਜਿਹੜੇ ਚਾਰਜਿਸ ਲਗਾਏ ਗਏ ਸੀ ਫੈਡਰਲ ਪ੍ਰੋਸੀਕਿਊਟਰਸ ਦੇ ਦੁਆਰਾ, ਉਸ ਦੇ ਵਿੱਚ ਉਹਨਾਂ ਨੇ ਆਪ ਨੂੰ ਦੋਸ਼ੀ ਮੰਨਿਆ ਸੀ, ਪਲੀ ਕਰ ਲਿਆ ਸੀ, ਗਿਲਟੀ ਆ। ਇਹਨਾਂ ਨੇ ਚਰਚ ਲੇਬਰ ਟ੍ਰੈਫਿਕਿੰਗ ਸਕੀਮ ਜਿਹੜੀ ਉਹ ਚਲਾਈ ਹੈ, ਜਿਸ ਦੇ ਵਿੱਚ ਜਿਹੜੇ ਹੋਮਲੈਸ ਬੰਦੇ ਸੀ ਉਹਨਾਂ ਨੂੰ ਇਸ ਨੇ ਪੀੜਤ ਬਣਾਇਆ। ਹੁਣ ਦੇਖੋ ਵੀ ਨਾਮ ਰੱਬ ਦਾ ਲੈਂਦੇ ਆ ਤੇ ਕੰਮ ਜਿਹੜੇ ਉਹ ਕਿੱਦਾਂ ਦੇ ਘਿਨਾਉਣੇ ਵੀ ਜਿਹੜੇ ਲੋਕ ਕਰਦੇ ਆ। ਵਿਕਟਰ ਗੋਨਜ਼ਾਲਸ ਤੇ ਉਸਦੀ ਜਿਹੜੀ ਵਾਈਫ ਆ ਸੂਜ਼ਨ ਗੋਨਜ਼ਾਲਸ, ਇਹਨਾਂ ਦੋਨਾਂ ਨੇ ਹੀ ਸੇਮ ਚਾਰਜਿਸ ਨੂੰ ਗਿਲਟੀ ਪਲੀ ਕੀਤਾ ਸੀ। ਆਲਦੋ ਇਹਦਾ ਬਚਾਅ ਕਹਿ ਲਓ ਹੋ ਗਿਆ ਵੀ ਬੰਦੇ ਨੂੰ 6 ਮਹੀਨੇ ਦੀ
ਜਿਹੜੀ ਆ ਉਹ ਪ੍ਰਿਜ਼ਨ ਦੀ ਸਜ਼ਾ ਸੁਣਾਈ ਗਈ ਆ ਤੇ 6 ਮਹੀਨੇ ਹਾਊਸ ਕਨਫਾਈਨਮੈਂਟ, ਤੇ ਇਹਦੀ ਵਾਈਫ ਨੂੰ ਸੇਮ ਚਾਰਜ ਸੀਗਾ, ਪਰ ਟਾਈਮ ਸਰਵਡ ਸੈਂਟੈਂਸ ਦੇ ਕੇ ਉਸ ਦਾ ਬਚਾਅ ਹੋ ਗਿਆ। ਇਹ ਕੀ ਕਰਦੇ ਸੀ ਹਰਜੋਤ ਸਿੰਘ ਜੀ, ਵੀ ਹੋਮਲੈਸ ਬੰਦਿਆਂ ਨੂੰ ਸਕੈਮ ਕਰਦੇ ਸੀ, ਪੈਨ ਹੈਂਡਲਿੰਗ ਇਹਨਾਂ ਦੇ ਕੋਲੋਂ ਹੋਮਲੈਸ ਬੰਦਿਆਂ ਤੋਂ ਕਰਵਾਉਂਦੇ ਸੀ। 30 ਦਿਨ ਤੱਕ ਕਹਿੰਦੇ ਵੀ ਆਪਣੇ ਪਰਿਵਾਰ ਦੇ ਬੰਦਿਆਂ ਦੇ ਨਾਲ ਵੀ ਕਿਸੇ ਨੂੰ ਹੋਮਲੈਸ ਨੂੰ ਗੱਲ ਨਹੀਂ ਸੀ ਕਰਨ ਦਿੰਦੇ। ਬੰਧੁਆ ਮਜ਼ਦੂਰੀ ਇੱਕ ਹਿਸਾਬ ਦੇ ਨਾਲ ਇਹਨਾਂ ਤੋਂ ਕਰਵਾਈ ਗਈ। 6 ਦਿਨ ਲਗਾਤਾਰ ਕਹਿੰਦੇ ਵੀ ਐਵਰੀ ਡੇ 9 ਘੰਟੇ ਇਹਨਾਂ ਤੋਂ ਕੰਮ ਕਰਵਾਇਆ, ਪਰ ਪੈਸੇ ਪੂਹੇ ਦਿੱਤੇ ਨਹੀਂ। ਡਾਲਰ ਜਿਹੜੇ ਉਹ ਆਪ ਮਾਠ ਗਏ ਸੀਗੇ। US ਤੇ ਮੈਕਸੀਕੋ ਦੇ ਵਿੱਚ ਇਹਨਾਂ ਦੇ ਜਿਹੜੇ ਚਰਚਿਸ ਹੈਗੇ ਆ ਉਹ ਉਸ ਦੇ ਆਧਾਰ ਦੇ ਉੱਤੇ ਜਿਹੜਾ ਇਹਨਾਂ ਨੇ ਚਾਰਜਿਸ ਲੱਗੇ ਸੀਗੇ। 10 ਸਤੰਬਰ 2019 ਦੇ ਵਿੱਚ ਇਹਨਾਂ ਨੂੰ ਅਲ ਸੈਂਟਰੋ ਕੈਲੀਫੋਰਨੀਆ ਸੈਨ ਡਿਏਗੋ ਦੇ ਜਿਹੜਾ ਲਾਗੇ ਆ ਉੱਥੇ ਜਿਹੜਾ ਆ ਗ੍ਰਿਫਤਾਰ ਕੀਤਾ ਗਿਆ ਸੀਗਾ। ਫੋਰਸਡ ਲੇਬਰ, ਕਨਸਪੀਰੇਸੀ, ਡਾਕੂਮੈਂਟ ਜਿਹੜੇ ਉਹਨਾਂ ਦੇ ਰੱਖ ਲਏ ਜਾਂਦੇ ਸੀ ਤੇ ਬੈਨੀਫਿਟ ਫਰਾਡ ਦੇ ਵਿੱਚ ਇਹਨਾਂ ਨੂੰ ਚਾਰਜ ਕੀਤਾ ਗਿਆ ਸੀ ਤੇ ਹੁਣ ਸਜ਼ਾ ਸੁਣਾਈ ਗਈ ਆ। ਕੈਲੀਫੋਰਨੀਆ ਦਾ ਇੱਕ ਟਾਊਨ ਮੈਮੋਥ ਲੇਕਸ ਪੂਰੀ ਤਰ੍ਹਾਂ ਸਨੋ ਦੇ ਵਿੱਚ ਦੱਬਿਆ ਗਿਆ ਆ। ਤੁਸੀਂ ਸੁਣ ਕੇ ਹੈਰਾਨ ਹੋਵੋਗੇ, ਨਵੰਬਰ 2 ਤੋਂ ਲੈ ਕੇ ਹੁਣ ਤੱਕ ਇਸ ਟਾਊਨ 'ਚ 375 ਇੰਚ, ਜੋ ਕਿ ਲਗਭਗ 17 ਫੁੱਟ ਬਣ ਜਾਂਦਾ ਆ। ਤੇ ਦੇਖ ਲਓ ਵੀ ਇੰਨੀ ਜ਼ਿਆਦਾ ਸਨੋ ਪਈ ਹੈਗੀ ਆ ਜਨਵਰੀ 9 ਤੋਂ ਲੈ ਕੇ ਹੁਣ ਤੱਕ। ਤੇ 10 ਫੁੱਟ ਸਨੋ ਤਾਂ ਕਹਿੰਦੇ ਇੱਕ ਦਿਨ 'ਚ ਵੀ ਪੈਂਦੀ ਰਹੀ ਆ। ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਆਲਰੇਡੀ ਐਮਰਜੈਂਸੀ ਡਿਕਲੇਰੇਸ਼ਨ ਡਿਕਲੇਅਰ ਕੀਤੀ ਹੋਈ ਆ। ਮੈਮੋਥ ਲੇਕਸ ਦੇ ਵਿੱਚ ਪਹਿਲਾਂ ਵੀ ਕਾਫੀ ਜ਼ਿਆਦਾ ਸਨੋ ਪੈਂਦੀ ਆ, ਪਰ ਇੰਨੀ ਕਹਿੰਦੇ 30 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰੀ ਪਈ ਹੈਗੀ ਆ। ਸੋ ਪਰ ਸਟਿਲ ਦੇਖੋ ਆਉਣ ਵਾਲੇ ਸਮੇਂ 'ਚ ਕੀ ਪੋਜੀਸ਼ਨ ਹੁੰਦੀ ਆ। ਲੋਕਾਂ ਦੇ ਲਈ ਉੱਥੇ ਰਹਿਣਾ ਜਿਹੜਾ ਆ ਬਹੁਤ ਮੁਸ਼ਕਲ ਹੋਇਆ ਆ। ਹਵਾਵਾਂ ਬਹੁਤ ਤੇਜ਼ ਚੱਲਦੀਆਂ ਤੇ -5 ਡਿਗਰੀ ਫਾਰਨਹਾਈਟ ਟੈਂਪਰੇਚਰ ਬਣਿਆ ਹੋਇਆ ਹੈ। ਜੀ ਬਿਲਕੁਲ। ਹਰਜੋਤ ਸਿੰਘ ਜੀ, ਇਹ ਜਿਹੜੀ ਸਥਿਤੀ ਕਾਫੀ ਬੈਡ ਆ। ਇਹ ਜਿਹੜਾ ਦੱਸਿਆ ਜਾ ਰਿਹਾ ਵੀ ਰਾਸ਼ਟਰਪਤੀ ਬਾਈਡਨ ਵੀਰਵਾਰ ਨੂੰ ਕੈਲੀਫੋਰਨੀਆ ਦੇ ਸੈਂਟਰਲ ਕੋਸਟ ਦੇ ਵਿੱਚ ਟਰੈਵਲ ਕਰਨਗੇ। ਐਕਸਟ੍ਰੀਮ ਵੈਦਰ ਦੇ ਨਾਲ ਜਿਹੜੇ ਇਲਾਕੇ ਪ੍ਰਭਾਵਿਤ ਹੋਏ ਆ ਉਸ ਦਾ ਜਾਇਜ਼ਾ, ਉਸ ਦਾ ਦੌਰਾ ਲੈਣ ਦੇ ਲਈ ਆ ਰਹੇ ਨੇ। ਵਾਈਟ ਹਾਊਸ ਨੇ ਅੱਜ ਜਿਹੜਾ ਸਟੇਟਮੈਂਟ ਜਿਹੜੀ ਇਸ ਦੇ ਬਾਬਤ ਜਾਰੀ ਕੀਤੀ ਹੈ, ਕਹਿੰਦੇ ਫਸਟ ਰਿਸਪੌਂਡਰਸ, ਸਟੇਟ ਤੇ ਲੋਕਲ ਅਫੀਸ਼ੀਅਲਸ ਸਰਵੇ ਰਿਕਵਰੀ ਐਫਰਟਸ ਦਾ ਜਿਹੜਾ ਆ ਉਹ ਜਾਇਜ਼ਾ ਲੈਣਗੇ। ਤੇ ਬਾਈਡਨ ਉਹਨਾਂ ਦੇ ਨਾਲ ਸੰਬੰਧਿਤ ਜੇ ਗੱਲ ਕਰਦੇ ਜਾਈਏ, ਡਾਕੂਮੈਂਟਸ ਦਾ ਜਿਹੜਾ ਮਾਮਲਾ ਇਹਨਾਂ ਦਾ ਕਾਫੀ ਜ਼ਿਆਦਾ ਹੋਰ ਪੇਚੀਦਾ ਬਣਦਾ ਜਾ ਰਿਹਾ ਹੈਗਾ ਆ। ਕੁਝ ਸਮਾਂ ਪਹਿਲਾਂ ਜਿਹੜੀ ਵਾਈਟ ਹਾਊਸ ਦੀ ਪ੍ਰੈਸ ਸਕੱਤਰ ਆ ਉਸਨੇ ਇਹ ਕਿਹਾ ਸੀਗਾ ਵੀ ਡਾਕੂਮੈਂਟ ਸਰਚ ਪੂਰੀ ਹੋ ਚੁੱਕੀ ਆ, ਪਰ ਉਸ ਤੋਂ ਬਾਅਦ ਵੀ ਜਿਹੜੇ ਡਾਕੂਮੈਂਟਸ ਆ ਉਹ ਲੱਭੇ ਆ। ਅੱਜ ਪੱਤਰਕਾਰਾਂ ਨੇ ਕਾਫੀ ਸਵਾਲ ਇਹਨਾਂ ਨੂੰ ਵਾਈਟ ਹਾਊਸ ਦੇ ਵਿੱਚ ਪੁੱਛਣ ਦੇ ਲਈ ਕੋਸ਼ਿਸ਼ ਕੀਤੀ, ਪਰ ਬਾਈਡਨ ਹੁਣਾਂ ਦੇ ਬੁੱਲ ਜਿਹੜੇ ਆ ਇੱਥੇ ਸੀਤੇ ਰਹੇ। ਉਹ ਕੁਝ ਵੀ ਇਸ ਦੇ ਉੱਤੇ ਉਹਨਾਂ ਨੇ ਬਿਆਨ ਜਿਹੜਾ ਉਹ ਨਹੀਂ ਦਿੱਤਾ ਜਾਂ ਟਿੱਪਣੀ ਆਪਣੀ ਜਿਹੜੀ ਉਹ ਨਹੀਂ ਦਿੱਤੀ। ਸਵਾਲਾਂ ਤੋਂ ਬੇਸਿਕਲੀ ਬਚਦੇ ਜਿਹੜੇ ਉਹ ਨਜ਼ਰ ਆਏ ਆ। ਇਹਨਾਂ ਦੇ ਲਈ ਇਹ ਜਿਹੜੀ ਕਾਫੀ ਗਲੇ ਦੀ ਹੱਡੀ ਇਹ ਡਾਕੂਮੈਂਟਸ ਆ ਉਹ ਬਣਨਗੇ। ਤੇ ਰਿਪਬਲਿਕਨਸ ਇਸ ਟਾਈਮ ਪੂਰੀ ਇਸ ਗੱਲ ਨੂੰ ਚੁੱਕ ਰਹੇ ਆ, ਕਹਿੰਦੇ ਵੀ ਤੁਸੀਂ ਵੀ ਟਰੰਪ ਹੋਣਾ ਵੇਲੇ ਇਦਾਂ ਹੀ ਕਰਦੇ ਰਹੇ ਸੀ। 99 ਹਾਈਵੇ ਲੋੜਾਈ ਏਰੀਆ ਦੇ ਵਿੱਚ ਅੱਜ ਦੋਨਾਂ ਡਾਇਰੈਕਸ਼ਨ ਦੇ ਵਿੱਚ ਬੰਦ ਕਰਨਾ ਪਿਆ ਬਿਕੋਜ਼ ਆਫ ਫਲੱਡਿੰਗ। ਟ੍ਰੇਸੀ ਦੇ ਵਿੱਚ ਰੋਡਵੇਜ਼ ਇਰੋਡ ਹੋ ਗਈਆਂ, ਜਾਣੀ ਕਿ ਰੁੜ ਗਈਆਂ, ਇੰਨਾ ਜ਼ਿਆਦਾ ਜਿਹੜਾ ਪਾਣੀ ਆਇਆ ਸੀ। ਸਨਮਾਈਕਨ ਕਾਉਂਟੀ ਦੇ ਵਿੱਚ ਸਿਚੁਏਸ਼ਨ ਅੱਜ ਦੀ ਡੇਟ 'ਚ ਵੀ ਕਾਫੀ ਬੈਡ ਹੈਗੀ ਆ। ਹਾਈਵੇ 99 ਨੂੰ ਦੋਨਾਂ ਡਾਇਰੈਕਸ਼ਨਾਂ 'ਚ ਪੈਲਟੀਅਰ ਰੋਡ, ਨਾਰਥ ਅਕੰਪੋ ਤੇ ਟਰਨਰ ਰੋਡ ਲੋੜਾਈ ਏਰੀਏ ਦੇ ਵਿੱਚ ਬੰਦ ਕਰਨਾ ਪਿਆ। ਸਨਮਾਈਕਨ ਕਾਉਂਟੀ ਦੇ ਸ਼ੈਰਿਫ ਆਫਿਸ ਨੇ ਮੈਂਡੇਟਰੀ ਇਵੈਕੂਏਸ਼ਨ ਆਰਡਰ ਸੋਮਵਾਰ ਨੂੰ ਆਰਬਰ ਮੋਬਲ ਹੋਮ ਪਾਰਕ ਦੇ ਵਿੱਚ ਜਿਹੜਾ ਰਾਈਟ ਆਫ ਹਾਈਵੇ 99 ਨੀਅਰ ਵੁੱਡਬ੍ਰਿਜ ਰੋਡ ਉੱਥੇ ਇਵੈਕੂਏਸ਼ਨ ਕੀਤੀਆਂ ਸੀਗੀਆਂ। ਪਾਰਕਸ ਦੇ ਵਿੱਚ ਵੀ ਕਾਫੀ ਜਿਹੜਾ ਬੁਰਾ ਹਾਲ ਬਣਿਆ ਹੋਇਆ। ਸਿਆਰਾ ਦੇ ਵਿੱਚ ਚੇਨ ਕੰਟਰੋਲ ਰਿਕੁਆਇਰਡ ਆ, ਇਹ ਆਪਾਂ ਸਵੇਰੇ ਵੀ ਤੁਹਾਡੇ ਨਾਲ ਡਿਸਕਸ ਕੀਤਾ ਸੀ। ਕੈਲਾਬਰਸ ਕਾਉਂਟੀ ਵਿੱਚ ਵੀ 20 ਘਰਾਂ ਨੂੰ ਰੈੱਡ ਫਲੈਗ ਕੀਤਾ ਗਿਆ ਹੈਗਾ ਆ। ਫਲੱਡਿੰਗ ਕਰਕੇ, ਮਡ ਸਲਾਈਡਸ ਕਰਕੇ 80 ਘਰ ਆਲਰੇਡੀ ਉੱਥੇ ਡੈਮੇਜ ਹੋ ਚੁੱਕੇ ਆ। ਤੁਸੀਂ ਦੱਸਿਆ ਹੀ ਆ ਵੀ ਪ੍ਰੈਜ਼ੀਡੈਂਟ ਜੋ ਬਾਈਡਨ ਵੀਰਵਾਰ ਨੂੰ ਪਹੁੰਚ ਰਹੇ ਆ ਕੈਲੀਫੋਰਨੀਆ ਦੇ ਵਿੱਚ ਤੇ ਡੈਮੇਜ ਦਾ ਅਸੈਸ ਕਰਨਗੇ। ਲੋੜਾਈ ਦੇ ਯੂਨੀਫਾਈਡ ਸਕੂਲ ਡਿਸਟ੍ਰਿਕਟ ਨੇ ਬੁੱਧਵਾਰ ਨੂੰ ਜਿਹੜਾ ਹੂਸਟਨ ਸਕੂਲ ਆ ਤੇ ਜੋ ਸਰਨਾ ਚਾਰਟਰ ਸਕੂਲ ਆ ਉਹਦੀਆਂ ਕਲਾਸਿਸ ਬੰਦ ਕਰ ਦਿੱਤੀਆਂ ਹੈਗੀਆਂ। ਸੋ ਇਹ ਜਿਹੜੇ ਸਕੂਲ ਆ ਉਹ ਨਹੀਂ ਲੱਗਣਗੇ ਕੱਲ ਨੂੰ, ਬੁੱਧਵਾਰ ਨੂੰ ਜਿਹੜਾ ਇਹ ਸਕੂਲ ਇਹ ਜਿਹੜੇ ਦੋ ਲੋੜਾਈ ਯੂਨੀਫਾਈਡ ਸਕੂਲ ਡਿਸਟ੍ਰਿਕਟ, ਸਿਰਫ ਹਿਊਸਟਨ ਸਕੂਲ ਤੇ ਜਿੱਦਾਂ ਦੱਸਿਆ ਜੋ ਸਰਨਾ ਚਾਰਟਰ ਸਕੂਲ ਆ ਉਹ ਬੰਦ ਰਹਿਣਗੇ। ਉੱਥੇ ਸੈਨ ਮਕੀਨ ਕਾਉਂਟੀ ਦੇ ਵਿੱਚ
ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਬੰਦ ਆ। ਮਿਕੀ ਗਰੋਵ ਰੀਜਨਲ ਪਾਰਕ, ਮਿਕੀ ਗਰੋਵ ਜ਼ੂ, ਇਹ ਵੀ ਜਿਹੜੇ ਉਹ ਬੰਦ ਰਹਿਣਗੇ 23 ਜਨਵਰੀ ਤੱਕ। ਡੌਸ ਰੀਅਸ ਰੀਜਨਲ ਪਾਰਕ ਕੈਂਪ ਗਰਾਊਂਡ ਆ, ਉਹ ਵੀ ਬੰਦ ਰਹਿਣਗੇ। ਵੈਸਟਗੇਟ ਲੈਂਡਿੰਗ ਰੀਜਨਲ ਪਾਰਕ ਤੇ ਕੈਂਪ ਗਰਾਊਂਡ ਇਹ ਵੀ ਬੰਦ ਰਹਿਣਗੇ। ਓਕ ਗਰੋਵ ਅਤੇ ਮੌਸਟੇਲ ਕ੍ਰਾਸਿੰਗ ਜਿਹੜੇ ਪਾਰਕਸ ਆ, ਉਹਨਾਂ ਦੇ ਵਿੱਚ ਕਾਫੀ ਲਿਮਿਟਿਡ ਅਕਸੈਸ ਜਿਹੜੀ ਉਹ ਰਹੇਗੀ। ਕੈਲਾਬਰਸ ਕਾਊਂਟੀ ਦੇ ਵਿੱਚ ਅਧਿਕਾਰੀਆਂ ਨੇ ਕਿਹਾ ਵੀ 80 ਤੋਂ ਵੱਧ ਘਰ ਜਿਹੜੇ ਆ ਇਹਨਾਂ ਰੀਸੈਂਟ ਸਟਾਰਮ ਦੇ ਕਰਕੇ ਉਹ ਨੁਕਸਾਨੇ ਜਿਹੜੇ ਹੋ ਗਏ ਨੇ, ਤੇ ਐਮਰਜੈਂਸੀ ਕਲੀਨ ਅਪ ਸਪਲਾਈ ਜਿਹੜੀਆਂ ਉਹ ਡਿਸਟਰੀਬਿਊਟ ਕਰਨਗੇ ਵੀਰਵਾਰ ਨੂੰ ਜਿਹੜਾ ਹੈ ਉੱਥੇ। ਟ੍ਰੇਸੀ ਦੇ ਵਿੱਚ ਜਿਹੜੀ CHP ਉਹ ਦੱਸ ਰਹੀ ਆ ਵੀ ਕੇਸਨ ਰੋਡ ਤੇ ਡਰਮ ਫੈਰੀ ਰੋਡ ਇਹਦੇ ਦਰਮਿਆਨ ਤੇ ਨਾਲ ਹੀ ਜਿਹੜੀ ਐਂਟਰੈਂਸ ਹੈਗੀ ਹੈ ਸੈਨ ਮਕੀਨ ਰਿਵਰ ਕਲੱਬ ਨੂੰ, ਉਹ ਬੰਦ ਜਿਹੜੀ ਉਹ ਕੀਤੀ ਗਈ ਆ, ਕਿਉਂਕਿ ਇੱਕ ਰਿਟੈਂਸ਼ਨ ਪਾਉਂਡ ਆ ਉਹ ਕੰਪਰੋਮਾਈਜ਼ ਹੋਇਆ ਆ, ਤੇ ਉੱਥੇ ਇਵੈਕੂਏਸ਼ਨ ਵਾਰਨਿੰਗ ਵੀ ਇਸ਼ੂ ਜਿਹੜੀ ਉਹ ਕੀਤੀ ਗਈ ਹੈਗੀ ਆ। ਸੋ ਸਥਿਤੀ ਅਜੇ ਵੀ ਪੂਰੀ ਕਾਬੂ 'ਚ ਨਹੀਂ ਆ। ਅਜੇ ਸਟਾਰਮ ਜਿਉਂ-ਜਿਉਂ ਪਾਣੀ ਹਰਜੋਤ ਸਿੰਘ ਜੀ ਥੱਲੇ ਜਾਊਗਾ, ਪਤਾ ਤਾਂ ਉਦੋਂ ਹੀ ਲੱਗਣਾ ਆ ਵੀ ਨੁਕਸਾਨ ਜਿਹੜਾ ਉਹ ਕਿੰਨਾ ਕੁ ਹੋਇਆ ਆ, ਤੇ ਸਟਾਰਮ ਅਜੇ ਹੁਣੇ ਪੂਰੀ ਤਰ੍ਹਾਂ ਬੰਦ ਨਹੀਂ ਹੋਏ। 2 ਕੈਲੀਫੋਰਨੀਆ ਦੇ ਰੈਜ਼ੀਡੈਂਟਸ ਨੇ ਮੈਗਾ ਮਿਲੀਅਨ ਟਿਕਟਸ ਵਰਥ $1 ਮਿਲੀਅਨ ਦੀ ਵਿਨ ਕੀਤੀਆਂ ਹੈਗੀਆਂ। ਕਹਿੰਦੇ ਵੀ ਚਾਹੇ ਕੋਈ ਵੀ $1.3 ਬਿਲੀਅਨ ਦਾ ਮੈਗਾ ਜੈਕਪਾਟ ਜੋ ਸ਼ੁੱਕਰਵਾਰ ਨੂੰ ਨਹੀਂ ਜਿੱਤ ਸਕੇ, ਪਰ 2 ਰੈਜ਼ੀਡੈਂਟਸ ਨੇ 5 ਨੰਬਰ ਉਹਨਾਂ ਦੇ 6 ਦੇ ਵਿੱਚੋਂ ਵਿਨਿੰਗ ਨੰਬਰ ਬਣੇ ਹੈਗੇ, ਜਿਹਦੇ ਨਾਲ $9,28,260 ਕੱਲੇ ਨੂੰ ਮਿਲੂਗਾ। ਇਹ ਕੈਲੀਫੋਰਨੀਆ ਲੋਟਰੀ ਪ੍ਰੈਸ ਆ ਜੋ ਉਹਨਾਂ ਨੇ ਅਨਾਉਂਸ ਕੀਤਾ ਹੈ। ਇੱਕ ਟਿਕਟ ਜੋ ਸ਼ੈਵਰਨ ਦਾ ਗੈਸ ਸਟੇਸ਼ਨ 1101 ਬ੍ਰੌਡਵੇ ਬਰਲਿੰਗਮ ਦੇ ਵਿੱਚ ਆ, ਉੱਥੇ ਸੈਲ ਕੀਤੀ ਗਈ ਸੀ ਸੈਨ ਮਟੇਓ ਕਾਉਂਟੀ 'ਚ, ਤੇ ਦੂਜੀ ਟਿਕਟ ਸਟੇਟ ਬ੍ਰਦਰ ਸਟੋਰ ਰਿਵਰ ਸਾਈਡ ਦੇ ਵਿੱਚ ਆ ਜੋ ਕਿ 2995 ਆਇਓਵਾ ਐਵਨਿਊ ਤੇ ਆ, ਉੱਥੇ ਸੈਲ ਕੀਤੀ ਗਈ ਸੀ। ਹਜੇ ਤੱਕ ਵਿਨਰਸ ਦੀ ਆਇਡੈਂਟੀਟੀ ਨਹੀਂ ਡਿਕਲੇਅਰ ਕੀਤੀ ਗਈ, ਤੇ ਜੋ ਇਸ ਤੋਂ ਪਹਿਲਾਂ ਵੀ ਇੱਕ ਰੈਜ਼ੀਡੈਂਟ ਨੇ $4 ਮਿਲੀਅਨ ਦੀ ਮੈਗਾ ਮਿਲੀਅਨ ਟਿਕਟ ਜਨਵਰੀ 10 ਨੂੰ ਬਾਈ ਕੀਤੀ ਸੀ। ਜੀ ਇਨਫੈਕਟ ਜਿਹੜਾ ਹਰਜੋਤ ਸਿੰਘ ਜੀ 1.3 ਬਿਲੀਅਨ ਵਾਲੀ ਮੇਨ ਦਾ ਇੱਕ ਰੈਜ਼ੀਡੈਂਟ ਆ, ਉਸ ਦੀ ਜਿਹੜੀ ਉਹ ਨਿਕਲੀ ਆ ਕੁਛ ਵੀਕ ਪਹਿਲਾਂ ਹੀ, ਜਿਹੜੀ ਇੱਥੇ LA ਸਾਈਡ ਕਿਸੇ ਦੀ ਜਿਹੜੀ ਉਹ ਨਿਕਲੀ ਸੀ। ਅੱਜ ਕੱਲ੍ਹ ਲਾਟਰੀਆਂ ਵਾਹਵਾ ਹੀ ਤਾਂ ਨੂੰ ਜਿਹੜੀਆਂ ਜਾ ਰਹੀਆਂ ਆ, ਬੰਦਾ ਸੋਚਦਾ ਹੈ ਵੀ ਸ਼ਾਇਦ ਆਪਣੀ ਵੀ ਨਿਕਲ ਆਊਗੀ, ਪਰ ਬਹੁਤ ਘੱਟ ਜਿਹੜੇ ਚਾਂਸਿਸ ਹੁੰਦੇ ਆ। ਕਈ ਲੋਕ ਜਿਹੜੇ ਇਸ ਜੂਏ ਦੇ ਵਿੱਚ ਡਾਲਰ ਲਾ ਬਹਿੰਦੇ ਆ, ਕਈ ਵਾਰੀ ਨੁਕਸਾਨ ਹੁੰਦਾ ਆ। ਮੋਸਟਲੀ ਲੋਕ ਜਿਹੜੇ ਇਸ ਦੇ ਵਿੱਚ ਲੂਜ਼ ਹੀ ਜਿਹੜਾ ਆ ਉਹ ਕਰਦੇ ਹੁੰਦੇ ਆ। ਸਮਾਂ ਵੀ ਆਪਣੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤੀ ਦੇ ਵੱਲ ਨੂੰ ਆ, ਤੇ ਨਾਲ ਹੀ ਜਿਹੜਾ ਹਰਜੋਤ ਸਿੰਘ ਜੀ ਅੱਜ ਦੀ ਮਾਰਕੀਟ ਦੇ ਹਾਲ ਜੇ ਆਪਾਂ ਦੱਸਦੇ ਜਾਈਏ ਤਾਂ ਮਾਰਕੀਟ ਵਾਚ ਜਿਹੜੀ ਇਹੀ ਕਹਿੰਦੀ ਆ, ਡਾਓ ਜੋਨ ਉਸ ਦੇ ਵਿੱਚ ਅੱਜ 392 ਪੁਆਇੰਟਾਂ ਦੀ ਗਿਰਾਵਟ ਦਰਜ ਕੀਤੀ ਗਈ, 33,911 ਤੇ ਬੰਦ ਹੋਇਆ। S&P 8 ਪੁਆਇੰਟ ਘਟ ਕੇ 3991 ਤੇ ਬੰਦ ਹੋਇਆ। ਨੈਸਡੈਕ 16 ਪੁਆਇੰਟ ਵੱਧ ਕੇ 11,095 ਤੇ ਬੰਦ ਹੋਇਆ। ਸੋਨੇ ਦਾ ਭਾਅ $1909 ਪ੍ਰਤੀ ਜਿਹੜੇ ਆਉਂਸ ਹੋ ਰਿਹਾ। ਕੱਚੇ ਤੇਲ ਦੀ ਕੀਮਤ $80 ਪ੍ਰਤੀ ਬੈਰਲ। 10 ਈਅਰ ਯੀਲਡ 3.55%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 21,228 ਤੇ ਇਥੀਰੀਅਮ $1580 ਦੇ ਬਰਾਬਰ ਚੱਲ ਰਿਹਾ ਹੈ। ਡੈਵੋਸ ਦੇ ਵਿੱਚ ਸਵਿਟਜ਼ਰਲੈਂਡ 'ਚ ਵਰਲਡ ਇਕਨੋਮਿਕ ਜੋ ਫੋਰਮ ਹੋ ਰਹੀ ਆ, ਉੱਥੇ ਚਾਈਨਾ ਵਾਲੇ ਵੀ ਗਏ ਆ। ਚਾਈਨਾ ਵਾਲਿਆਂ ਨੇ ਦੁਨੀਆ ਨੂੰ ਇਹ ਕਿਹਾ ਆ ਵੀ ਵੀ ਆਰ ਓਪਨ ਫॉर ਬਿਜ਼ਨਸ। ਪਿਛਲੇ ਕਈ ਸਾਲ 2 ਸਾਲ ਤੋਂ ਵੱਧ ਕਰੋਨਾ ਵਾਇਰਸ ਦੇ ਦੌਰਾਨ ਚਾਈਨਾ ਦੇ ਬਿਜ਼ਨਸ ਮੋਸਟਲੀ ਬੰਦ ਰਹੇ ਆ। ਤੇ ਜੇ ਆਪਾਂ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਇੰਡੀਆ ਦੇ 81 ਰੁਪਏ ਤੇ 65 ਪੈਸੇ ਰਹੇ ਆ। $1 ਦੇ ਬਰਾਬਰ US ਕੈਨੇਡਾ ਦੇ ਜੋ $1 ਤੇ 34 ਸੈਂਟ ਰਹੇ। ਜੀ ਇੱਥੇ ਹੀ ਸਾਡੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਜਿਉਂਦੇ ਵਸਦੇ ਰਹੋ, ਹੱਸਦੇ ਖੇਡਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ US।